ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਯਾਨੀ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲੇ ਸਰੋਤਿਆਂ ਨੂੰ ਅਪਡੇਟ ਪਾਕਿਸਤਾਨ ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ। जी बहुत धन्यवाद ਤੁਹਾਡਾ ਪ੍ਰਵੀਨ ਜੀ। ਥੈਂਕ ਯੂ ਸੋ ਮਚ ਸਾਡੇ ਸਾਰੇ ਸਰੋਤਿਆਂ ਔਰ ਦਰਸ਼ਕਾਂ ਦੇ ਰੂਬਰੂ ਕਰਨ ਵਾਸਤੇ। ਮੇਰੇ ਵੱਲੋਂ ਸਭ ਦੇਖਣ ਔਰ ਸੁਣਨ ਵਾਲਿਆਂ ਦੀ ਸੇਵਾ 'ਚ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ਼੍ਰੀ ਅਕਾਲ ਔਰ ਜੀ ਆਇਆਂ ਨੂੰ ਕਹਿੰਦੇ ਆ ਅੱਜ ਦੇ ਅਪਡੇਟ ਪਾਕਿਸਤਾਨ 'ਚ। ਜਦੋਂ ਅਮਰੀਕਾ ਦੇ ਵਿੱਚ 18 ਸਤੰਬਰ ਸਾਲ 2025 ਦਾ ਸੂਰਜ ਡੁੱਬ ਚੁੱਕਿਆ ਹੈ ਔਰ ਪਾਕਿਸਤਾਨ 'ਚ 19 ਸਤੰਬਰ ਸਾਲ 2025 ਦਾ ਦਿਨ ਚੜ੍ਹ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲਟਨ 'ਚ ਜੀ ਆਇਆਂ ਨੂੰ ਕਹਿੰਦੇ ਜੀ। ਜੇ ਮਸੂਦ ਵਧਨੇ ਪਹਿਲੀ ਖਬਰ ਹਲੇ ਬਲੋਚਿਸਤਾਨ 'ਚ ਹਮਲੇ, ਹਲਾਕਤਾਂ ਤੇ ਬੈਂਕ ਰਸੀ ਵੈਗਨ ਲੁੱਟੀ ਗਈ ਹੈ। ਕੀ ਖਬਰ ਹੈ ਇਹਦੇ ਬਾਰੇ ਜੀ? ਇੱਕ ਨਹੀਂ, ਦੋ ਨਹੀਂ, ਤਿੰਨ ਮੁਕੂਏ ਨੇ ਜਿਹੜੇ ਉਹ ਹੋਣਦੇ ਨੇ। ਪਹਿਲਾ ਮਾਮਲਾ ਹੈ ਜਿਹੜਾ ਉਹ ਤੇ ਚਮਨ ਦਾ ਬਾਰਡਰ ਨਹੀਂ, ਜਿਹੜਾ ਅਫਗਾਨਿਸਤਾਨ ਦਾ ਔਰ ਪਾਕਿਸਤਾਨ ਦਾ ਇਹਦਾ ਆਖਰੀ ਜਿਹੜਾ ਇਲਾਕਾ ਹੈ ਚਮਨ। ਉੱਥੇ ਇੱਕ ਟੈਕਸੀ ਸਟੈਂਡ ਹੈ ਜਿਹੜਾ, ਉੱਥੇ ਬੰਬ ਧਮਾਕਾ ਹੋਇਆ ਹੈ ਔਰ ਉਹਦੇ ਵਿੱਚ 5 ਲੋਕ ਨੇ ਜਿਹੜੇ ਉਹਨਾਂ ਦੀ ਹਲਾਕਤ ਹੋਈ ਹੈ। ਇਸ ਤੋਂ ਪਹਿਲੋਂ ਬਲੋਚਿਸਤਾਨ ਦਾ ਜ਼ਿਲ੍ਹਾ ਹੈ ਕੇਚ ਦੇ ਵਿੱਚ ਵੀ ਅੱਜ ਬਰੂਦ ਦੇ ਨਾਲ ਭਰੀ ਇੱਕ ਗੱਡੀ ਜਿਹੜੀ ਉਹਦਾ ਇੱਕ ਧਮਾਕਾ ਹੋਇਆ ਸੀਗਾ, ਜਿਹਦੇ ਵਿੱਚ ਇੱਕ ਬੰਦਾ ਮੋਇਆ ਸੀਗਾ ਔਰ ਕਈਆਂ ਦੇ ਫੱਟੜ ਹੋਣ ਦੀ ਇਤਲਾਹ ਆਈ ਸੀਗੀ। ਇਹ ਨੈਸ਼ਨਲ ਹਾਈਵੇ ਹੈ ਜਿਹੜੀ, ਉਹਦੇ ਤੇ ਇਹ ਮਾਮਲਾ ਹੋਇਆ ਸੀਗਾ। ਇਹ ਅਵਾਮੀ ਹਲਾਕਤਾਂ ਤੋਂ ਅੱਡ ਖੁਜ਼ਦਾਰ ਦੇ ਵਿੱਚ ਇੱਕ ਇੰਟੈਲੀਜੈਂਸ ਬੇਸਡ ਆ ਜਿਹੜਾ ਉਹ ਆਪਰੇਸ਼ਨ ਕੀਤਾ ਫੌਜ ਨੇ ਔਰ ਉੱਥੇ 5 ਅਤਗਰਦ ਨੇ ਜਿਹੜੇ ਉਹ ਮਾਰੇ ਗਏ ਨੇ ਔਰ ਇਹਨਾਂ 5 ਅਤਗਰਦਾਂ ਦੇ ਕਬਜ਼ੇ ਦੇ ਵਿੱਚੋਂ ਭਾਰੀ ਅਸਲਾ, ਗੋਲਾ, ਬਰੂਦ ਆ ਜਿਹੜਾ ਉਹ ਵੀ ਫੜਿਆ ਗਿਆ। ਤੀਸਰੀ ਕਾਰਵਾਈ ਹੈ ਜਿਹੜੀ ਇਹ ਕੁਝ ਦਿਨ ਪਹਿਲਾਂ ਹੋਈ ਸੀਗੀ, ਜਿਹਦੀ ਸਰਕਾਰੀ ਪੱਧਰ ਤੇ ਤਸਦੀਕ ਨਹੀਂ ਸੀਗੀ ਹੋ ਰਹੀ, ਪਰ ਹੁਣ ਉਹਦੀ ਤਸਦੀਕ ਕਰ ਦਿੱਤੀ ਗਈ ਹੈ ਕਿ ਬਲੋਚਿਸਤਾਨ ਦਾ ਹੀ ਜ਼ਿਲ੍ਹਾ ਆ ਕੇਚ, ਜਿੱਥੇ ਮੈਂ ਦੱਸਿਆ ਕਿ ਉਹ ਬੰਬ ਧਮਾਕਾ ਹੋਇਆ, ਇੱਕ ਬੰਦਾ ਗਿਆ ਔਰ ਕੁਝ ਫੱਟਰ ਨੇ ਜਿਹੜੇ ਬਰੂਦ ਦੀ ਭਰੀ ਗੱਡੀ ਹੈ ਜਿਹੜੀ ਉਹ ਪਾਰਟੀ ਹੈ। ਉੱਥੇ ਇਹ ਮਾਮਲਾ ਹੋਇਆ ਹੈ ਕਿ ਡਕੈਤੀ ਹੋਈ ਹੈ ਔਰ ਇਸ ਡਕੈਤੀ ਦੇ ਵਿੱਚ 15 ਤੋਂ ਵੱਧ ਭਾਰੀ ਔਰ ਲੇਟੈਸਟ ਅਸਲਾ ਲੈ ਕੇ ਲੋਕਾਂ ਨੇ 2 ਬੈਂਕ ਵੈਗਨਾਂ ਜਿਹੜੀਆਂ ਕੈਸ਼ ਲੈ ਕੇ ਬੈਂਕ ਚੋਂ ਜਾ ਰਹੀਆਂ ਸਨ, ਉਹਨਾਂ 2 ਵੈਗਨਾਂ ਨੂੰ ਲੁੱਟਿਆ ਔਰ 22 ਕਰੋੜ ਤੋਂ ਵੱਧ ਦੀ ਰਕਮ ਆ ਜਿਹੜੀ ਉਹ ਲੁੱਟ ਲਈ ਗਈ। ਅੱਛਾ, ਇਹ ਲੁੱਟਣ ਦਾ ਬਕਾਇਦਾ ਹੈ ਜਿਹੜਾ ਉਹ ਅਤਗਰ ਤਨਜ਼ੀਮ, BLA ਔਰ ਬਾਕੀ ਇਹਨਾਂ ਤੇ ਇਲਜ਼ਾਮ ਲਾਇਆ ਜਾ ਰਿਹਾ ਸੀ, ਪਰ ਕਿਸੇ ਨੇ ਕਬੂਲਿਆ ਨਹੀਂ। ਫਿਰ ਸਰਕਾਰੀ ਪੱਧਰ ਦੇ ਉੱਤੇ ਜੇ ਇਲਜ਼ਾਮ ਲਾਉਣ ਦੇ ਦੀ ਤਸਦੀਕ ਵੀ ਕਰੋ, ਫਿਰ ਸਰਕਾਰ ਇਹਦੀ ਖਬਰ ਨਹੀਂ ਸੀਗੀ ਤਸਦੀਕ ਕਰ ਰਹੀ, ਨਾ ਮੰਨ ਰਹੀ। ਪਰ ਹੁਣ ਜ਼ਿਲ੍ਹੀ ਇੰਤਜ਼ਾਮੀਆ ਦੇ ਇੱਕ ਅਫਸਰ ਨੇ ਸਾਊਦੀ ਅਰਬ ਦੀ ਇੱਕ ਵੈਬਸਾਈਟ ਨੂੰ ਨਾ ਦੱਸਣ ਦੀ ਸ਼ਰਤ ਦੇ ਉੱਤੇ ਦੱਸਿਆ ਹੈ ਕਿ ਹਾਂਜੀ ਜੀ, ਇਹ ਜ਼ਿਲ੍ਹੀ ਹੈਡਕੁਆਟਰ ਹੈ ਤੁਰਬਤ ਦਾ, ਉਥੋਂ 60 ਕਿਲੋਮੀਟਰ ਦੂਰ M8 ਸ਼ਾਰਾ ਹੈ ਜਿੱਥੇ ਦਸ਼ਤ ਖਡਾਨ ਕਰਾਸ ਆ। ਇਸ ਵੀਰਾਨ ਇਲਾਕੇ ਦੇ ਵਿੱਚ ਇਹ ਵਾਰਦਾਤ ਹੋਈ ਜਿੱਥੇ 15 ਤੋਂ ਵੱਧ ਲੋਕਾਂ ਨੇ ਇਹ ਰਕਮ ਲੁੱਟੀ ਜੋ ਕਿ 22 ਕਰੋੜ ਤੋਂ ਵੱਧ ਦੀ ਹੈ। ਇਹ ਕੰਮ ਨੇ ਜਿਹੜੇ ਇਹ ਵੀ ਬਲੋਚਿਸਤਾਨ 'ਚ ਹੀ ਹੋਏ ਜੀ। ਮਸੂਦ ਵਦ ਨੇ ਅਗਲੀ ਖਬਰ ਹਲੇ ਅਫਗਾਨਿਸਤਾਨ ਤੋਂ ਪਾਕਿਸਤਾਨ 'ਚ ਹਮਲਾ ਕਰਨ ਵਾਲੇ ਅਤਗਰਦਾਂ ਦੇ ਅਫਗਾਨਿਸਤਾਨ 'ਚ 60 ਤੋਂ ਵੱਧ ਟ੍ਰੇਨਿੰਗ ਸੈਂਟਰ ਨੇ। ਕੀ ਖਬਰ ਆ ਇਹ ਜੀ? ਪਾਕਿਸਤਾਨ ਨੇ UNO 'ਚ ਇਹ ਮਾਮਲਾ ਜਿਹੜਾ ਚੁੱਕਿਆ ਹੈ, ਇਹ ਮਾਮਲਾ ਜਿਹੜਾ ਉੱਥੇ ਛਿੜਿਆ ਹੈ ਔਰ ਪਾਕਿਸਤਾਨ ਨੇ UNO ਦੇ ਵਿੱਚ ਦੱਸਿਆ ਕਿ ਅਫਗਾਨਿਸਤਾਨ ਦੇ ਅੰਦਰ ਜਿੱਥੋਂ ਪਾਕਿਸਤਾਨੀ ਸ਼ਹਿਰੀਆਂ ਦੇ ਉੱਤੇ, ਸਿਕਿਉਰਿਟੀ ਫੋਰਸਿਸ ਦੇ ਉੱਤੇ ਤਰੱਕਿਆਤੀ ਮਨਸੂਬੇ ਯਾਨੀ CPEC 'ਚ ਜਿੱਥੇ ਚਾਈਨੀਜ਼ ਇੰਜੀਨੀਅਰਸ ਲੱਗੇ ਨੇ, ਚਾਈਨੀਜ਼ ਇੰਜੀਨੀਅਰਸ ਦੇ ਉੱਤੇ ਇਹ ਹਮਲੇ ਹੁੰਦੇ ਨੇ, ਆਪ ਮਾਰੂ ਧਾੜੇ ਹੁੰਦੇ ਨੇ, ਬੰਬ ਧਮਾਕੇ ਹੁੰਦੇ ਨੇ, ਬਰੂਦ ਦੀਆਂ ਭਰੀਆਂ ਗੱਡੀਆਂ ਮਾਰੀਆਂ ਜਾਂਦੀਆਂ, ਫਾਇਰਿੰਗ ਕਰਕੇ ਕਤਲ ਕੀਤਾ ਜਾਂਦਾ ਆ। ਇਹ ਸਾਰੇ ਮਾਮਲੇ ਨੇ ਜਿਹੜੇ ਇਹ ਅਫਗਾਨਿਸਤਾਨ 'ਚ 60 ਤੋਂ ਵੱਧ ਕੈਂਪ ਜਾਂ ਟ੍ਰੇਨਿੰਗ ਸੈਂਟਰ ਨੇ ਜਿਹੜੇ ਉਥੋਂ ਹੋਣਦੇ ਨੇ ਔਰ ਪਾਕਿਸਤਾਨ ਨੇ ਪਹਿਲੀ ਵਾਰ ਬਕਾਇਦਾ ਇਹਦੀ ਡਿਟੇਲ ਹੈ ਜਿਹੜੀ ਉਹ ਵੀ ਜ਼ਾਹਰ ਕੀਤੀ ਹੈ। ਫਿਰ ਇਹਦੇ ਵਿੱਚ ਇਹ ਦੱਸਿਆ ਗਿਆ ਕਿ ਅਲ-ਕਾਇਦਾ, ਦਾਸ਼, ਖਰਾਸਾਨ, ਤਹਿਰੀਕ ਤਾਲਿਬਾਨ ਪਾਕਿਸਤਾਨ, ਮਸ਼ਰਕੀ ਤੁਰਕਸਤਾਨ, ਇਸਲਾਮਿਕ ਤਹਿਰੀਕ ਤੇ ਬਲੋਚਿਸਤਾਨ ਦੀਆਂ ਵੱਖ ਵੰਡ ਕਰਨ ਵਾਲੀਆਂ ਜਿਹੜੀਆਂ ਪਾਬੰਦੀ ਲੱਗੀਆਂ ਤਨਜ਼ੀਮਾਂ, ਯਾਦਗਾਰ ਤਨਜ਼ੀਮਾਂ ਜਿਹਨਾਂ ਨੂੰ ਪਾਕਿਸਤਾਨ ਕਹਿੰਦਾ ਆ, ਜਿੱਦਾਂ ਮਜੀਦ ਬ੍ਰਿਗੇਡ, BLA, ਇਹ ਸਾਰਿਆਂ ਦੇ ਟ੍ਰੇਨਿੰਗ ਸੈਂਟਰ ਨੇ ਜਿਹੜੇ ਅਫਗਾਨਿਸਤਾਨ 'ਚ ਨੇ। ਉਥੋਂ ਇਹ ਮੁਸੱਲਾ ਹੁੰਦੇ ਨੇ, ਅਸਲਾ ਦਿੰਦੇ ਨੇ, ਟ੍ਰੇਨਿੰਗ ਕਰਦੇ ਨੇ ਔਰ ਪਾਕਿਸਤਾਨ 'ਚ ਆ ਕੇ ਇਹ ਕਾਰਵਾਈਆਂ ਕਰਦੇ ਨੇ ਔਰ ਇਸ ਬਾਰੇ ਉਹਨਾਂ ਆਖਿਆ ਕਿ ਪੱਕੇ ਸਬੂਤ ਨੇ ਜਿਹੜੇ ਉਹ ਵੀ ਦੇ ਦਿੰਦੇ ਨੇ। ਇਹ ਲੋਕ ਨੇ ਜਿਹੜੇ ਇਹ ਤਰਬੀਅਤ ਯਾਫਤਾ ਹੁੰਦੇ ਨੇ, ਟ੍ਰੇਨਿੰਗ ਲੈ ਕੇ ਹੁੰਦੇ ਨੇ, ਗੈਰ ਕਾਨੂੰਨੀ ਅਸਲਾ ਹੈ ਜਿਹੜਾ ਉਹ ਵੇਚਦੇ ਨੇ। ਫਿਰ ਇਹ ਬਹੁਤ ਸਾਰੇ ਇਹਨਾਂ ਦੇ ਸਾਥੀ ਨੇ ਜਿਹੜੇ ਉਹ ਅਤਗਰਦਾਂ ਨੂੰ ਪਨਾਹਾਂ ਦਿੰਦੇ ਨੇ, ਉਹ ਪਨਾਹਾਂ ਉੱਥੇ ਲੈ ਕੇ ਇਲਾਕਿਆਂ ਦੀਆਂ ਰੈਕੀਆਂ ਕਰਦੇ ਨੇ, ਫਿਰ ਉੱਥੇ ਹੀ ਇਹ ਹਮਲੇ ਕਰਦੇ ਨੇ ਔਰ ਇਹ ਜਿਹੜੇ ਹੁਣ ਗੱਲ ਇਹ ਹੈ ਕਿ 70 ਤੋਂ ਵੱਧ ਉਹਨਾਂ ਨੇ ਕਹਿੰਦੇ ਨੇ ਕਿ ਪ੍ਰੋਪੇਗੈਂਡਾ ਅਕਾਊਂਟਸ ਨੇ ਜਿਹੜੇ ਉਹ ਵੀ ਬਣਾਏ ਹੋਏ ਨੇ। ਪਾਕਿਸਤਾਨ ਦਾ ਇਹ ਬਿਆਨ ਉਸ ਵੇਲੇ UNO 'ਚ ਆਇਆ ਜਦੋਂ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਬਿਆਨ ਦੇ ਚੁੱਕੇ ਨੇ ਕਿ ਹੁਣ ਅਫਗਾਨਿਸਤਾਨ ਵਾਲੇ ਪਾਸੇ ਕੋਈ ਵੀ ਮਾਮਲਾ ਹੁੰਦਾ ਤੇ ਪਾਕਿਸਤਾਨ ਹਮਲਾ ਕਰੇਗਾ ਔਰ ਉਸ ਬਿਆਨ ਤੋਂ ਬਾਅਦ ਤਾਲਿਬਾਨ ਕਹਿੰਦੇ ਨੇ ਨਹੀਂ, ਅਸੀਂ ਗੱਲਬਾਤ ਕਰਨ ਨੂੰ ਤਿਆਰ ਆ। ਇਹਦਾ ਮਤਲਬ ਕਿ ਪਾਕਿਸਤਾਨ ਨੇ ਉਹ ਟਿਕਾਣੇ ਚੁਣ ਲਏ ਨੇ ਔਰ ਹੁਣ 에ਅਰ ਸਟ੍ਰਾਈਕ ਹੁੰਦੀ ਹੈ, ਕੋਈ ਹਮਲਾ ਹੁੰਦਾ ਤੇ ਪਾਕਿਸਤਾਨ ਨੇ UNO 'ਚ ਇੱਕ ਵਾਰ ਦੱਸ ਦਿੱਤਾ ਕਿ ਸਾਡੀ ਕੌਮੀ ਸਲਾਮਤੀ ਦੇ ਉੱਤੇ ਜਿਹੜਾ ਹਮਲਾ ਹੋ ਰਿਹਾ ਜਾਂ ਵਾਰ ਹੋ ਰਿਹਾ ਜਾਂ ਅਟੈਕ ਹੋ ਰਹੇ ਉਹ ਇੱਥੋਂ ਹੋ ਰਹੇ ਨੇ ਔਰ ਇਹ ਟਿਕਾਣੇ ਨੇ। ਅਗਲਾ ਕੰਮ ਮੇਰਾ ਖਿਆਲ ਹੈ ਕਿ ਇਹਨਾਂ ਟਿਕਾਣੇ ਨੂੰ ਨਿਸ਼ਾਨੇ ਬਣਾਉਣਾ ਹੀ ਹੈ ਜੀ। ਮਸੂਦ ਵਦ ਨੇ ਅਗਲੀ ਖਬਰ ਹਲੇ ਚੇਅਰਮੈਨ PTA ਨੂੰ ਇਸਲਾਮਾਬਾਦ ਹਾਈ ਕੋਰਟ ਨੇ ਹੀ ਬਹਾਲ ਕਰ ਦਿੱਤਾ।
ਜੀ ਫੈਸਲਾ ਤੇ ਇੱਕ ਜੱਜ ਵੱਲੋਂ ਆਇਆ ਸੀਗਾ ਉਹਨਾਂ ਨੂੰ ਮੁਅੱਤਲ ਕਰਨ ਦਾ, ਜਸਟਿਸ ਬਾਬਰ ਸਤਾਰ ਹੋਣਾ ਦਾ, ਪਰ ਫਿਰ ਇਸ ਤੋਂ ਬਾਅਦ ਇਹ ਕੇਸ ਗਿਆ ਡਿਵੀਜ਼ਨਲ ਬੈਂਚ, ਜਿੱਥੇ 2 ਜੱਜਾਂ ਦਾ ਬੈਂਚ ਆ ਜਿਨ੍ਹਾਂ ਨੇ ਇਸ ਕੇਸ ਨੂੰ ਸੁਣਿਆ। ਇਹ 2 ਜੱਜਾਂ ਦਾ ਬੈਂਚ ਆ ਜਿਹੜਾ, ਇਹਦੇ 'ਚ ਜਸਟਿਸ ਇਨਾਮ ਅਮੀਨ ਮਿਨਹਾਸ ਹੋਣੇ ਔਰ ਜਸਟਿਸ ਆਸਫ ਹੋਣੇ, ਇਹ ਦੋਵਾਂ ਦਾ ਬੈਂਚ ਨੇ ਕੇਸ ਨੂੰ ਸੁਣਿਆ। ਫਿਰ ਇਸ ਮੌਕੇ ਦੇ ਉੱਤੇ ਚੇਅਰਮੈਨ ਪੀਟੀਏ ਦੇ ਵਕੀਲ ਨੇ ਜਿਹੜੇ ਉਹ ਵੀ ਪੇਸ਼ ਹੋਏ, ਐਡੀਸ਼ਨਲ ਅਟਾਰਨੀ ਜਨਰਲ ਜਿਹੜੇ ਉਹ ਵੀ ਅਦਾਲਤ ਦੇ ਰੂਬਰੂ ਪੇਸ਼ ਹੋਏ। ਚੇਅਰਮੈਨ ਦੇ ਵਕੀਲ ਦਾ ਇਹ ਆਖਣਾ ਸੀਗਾ ਅਦਾਲਤ ਨੂੰ ਕਿ ਜਿਹੜਾ ਰਿਲੀਫ ਮੰਗਿਆ ਹੀ ਨਹੀਂ ਗਿਆ ਉਹ ਦਿੱਤਾ ਜਾ ਰਿਹਾ। ਜਦੋਂ ਅਸੀਂ ਇੱਕ ਕੇਸ ਨੂੰ ਵੇਖਿਆ ਹੈ, ਆਰਟੀਕਲ 199 ਜਿਹੜਾ ਉਹ ਲਾਗੂ ਹੀ ਨਹੀਂ ਹੁੰਦਾ। ਅਦਾਲਤ ਨੇ ਆਪ ਲਿਖਿਆ ਹੈ ਕਿ ਸਾਰੀ ਬਹਿਸ ਆ ਜਿਹੜੀ ਉਹ ਹਜੇ ਪੂਰੀਆਂ ਨਹੀਂ ਹੋਈ। ਜਦੋਂ ਪੂਰੀਆਂ ਨਹੀਂ ਹੋਈ ਤੇ ਫਿਰ ਮੇਜਰ ਜਨਰਲ ਰਿਟਾਇਰਡ ਹਫੀਜ਼ੁਰ ਰਹਿਮਾਨ ਹੈ ਜਿਹੜਾ, ਉਹਨੂੰ ਕੰਮ ਕਰਨ ਤੋਂ ਕਿੱਦਾਂ ਰੋਕਿਆ ਜਾ ਸਕਦਾ। ਸੋ ਇਹ ਇੱਕ ਬਹਿਸ ਮੁਬਾਹਿਸਾ ਜਿਹੜਾ ਹੋਇਆ, ਅਸਾਮੀ ਉਹਨਾਂ ਨੇ ਆਖਿਆ ਕਿ ਗਲਤ ਤਰੀਕੇ ਦੇ ਨਾਲ ਉਹ ਤਾਂ ਅਖਬਾਰ 'ਚ ਇਸ਼ਤਿਹਾਰ ਆ ਗਿਆ, ਇਹਦਾ ਜਵਾਬ ਸਰਕਾਰ ਦੇ ਸਕਦੀ ਹੈ, ਸਾਡੇ ਬੰਦੇ ਨੂੰ ਕਿਉਂ ਸਜ਼ਾ ਦਿੱਤੀ ਜਾ ਰਹੀ ਹੈ। ਸੋ ਬੜੇ ਮੁਲਾਇਮ ਤਰੀਕੇ ਦੇ ਨਾਲ ਕਬੀਨਾ ਦੀ ਮਨਜ਼ੂਰੀ ਔਰ ਬਾਕੀ ਸਾਰੇ ਰੈਫਰੈਂਸ ਦੇ ਕੇ 25 ਮਾਰਚ ਨੂੰ ਆਖਿਆ ਕਿ ਰੂਲ ਨੇ ਜਿਹੜੇ ਉਹ ਬਦਲੇ ਗਏ ਔਰ ਫਿਰ ਪਟੀਸ਼ਨ ਹੈ ਜਿਹੜੀ ਉਹ ਦਾਇਰ ਹੋਈ। ਇਸ ਸਿੰਗਲ ਬੈਂਚ ਦੇ ਫੈਸਲੇ ਨੂੰ ਇਸਲਾਮਾਬਾਦ ਹਾਈ ਕੋਰਟ ਦੇ ਇਸ ਡਿਵੀਜ਼ਨਲ ਬੈਂਚ ਨੇ ਮੁਅੱਤਲ ਕਰ ਦਿੱਤਾ ਹੈ ਔਰ ਦੁਬਾਰਾ ਤੋਂ ਚੇਅਰਮੈਨ ਪੀਟੀਏ ਨੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਮਰਤਬੇ ਤੋਂ ਬਹਾਲ ਕਰ ਦਿੱਤਾ ਹੈ, ਜਦਕਿ ਉਹਨਾਂ ਨੇ ਇੱਕ ਪਟੀਸ਼ਨ ਸੁਪਰੀਮ ਕੋਰਟ ਪਾਕਿਸਤਾਨ 'ਚ ਵੀ ਦਾਇਰ ਕੀਤੀ ਸੀ। ਮਸੂਦ ਬਾਦ ਨੇ ਅਗਲੀ ਖਬਰ ਲੈ, ਟੋਕੀਓ ਵਰਲਡ ਐਥਲੈਟਿਕਸ ਮੁਕਾਬਲਿਆਂ 'ਚ ਪਾਕਿਸਤਾਨ ਦੇ ਅਰਸ਼ਦ ਨਦੀਮ ਹੋ ਗਏ ਨੇ ਬਾਹਰ ਤੇ ਪਾਕਿਸਤਾਨ ਐਥਲੈਟਿਕ ਫੈਡਰੇਸ਼ਨ ਨੇ ਜੁਡੀਸ਼ੀਅਲ ਇਨਕੁਆਇਰੀ ਦੀ ਮੰਗ ਕਰ ਦਿੱਤੀ। ਖਬਰ ਪੂਰੇ ਪਾਕਿਸਤਾਨ ਦੇ ਜਿੰਨੇ ਲੋਕ ਨੇ ਉਹਨਾਂ ਵਾਸਤੇ ਬੜੀ ਦੁੱਖ ਦੇਣ ਵਾਲੀ ਹੈ ਕਿ ਤੀਜੀ ਥਰੋ ਤੋਂ ਬਾਅਦ ਹੀ ਉਹ ਬਾਹਰ ਹੋ ਗਏ, 2 ਫਾਉਲ ਹੋ ਗਏ। ਬਾਅਦ ਚ ਜਾ ਕੇ ਕੈਮਰੇ ਦੇ ਜਿਨ੍ਹਾਂ ਨੇ ਵੇਖਿਆ ਟੀਵੀ ਤੇ ਕਿ ਕੈਮਰਾ ਵਿਖਾ ਰਿਹਾ ਹੈ ਕਿ ਉਹ ਆਪਣੇ ਕੋਚ ਦੇ ਨਾਲ ਵੀ ਗੱਲਬਾਤ ਕਰ ਰਹੇ ਨੇ। ਸੋ 82.73 ਦੀ ਹੈ ਜਿਹੜੀ ਇਹ ਇਹਨਾਂ ਦੀ ਥਰੋ ਸੀ। ਫਿਰ ਦੂਸਰੀ ਹੈ ਜਿਹੜੀ ਉਹ 83.75 ਦੀ ਸੀਗੀ ਔਰ 10ਵੇਂ ਨੰਬਰ ਤੇ ਨੇ ਜਿਹੜੇ ਉਹ ਆ ਗਏ ਔਰ ਇਸ ਤਰ੍ਹਾਂ ਬਾਹਰ ਹੋ ਗਏ। ਔਰ ਨਾ ਸਿਲਵਰ ਮੈਡਲ ਨਾ ਗੋਲਡ ਮੈਡਲ ਪਾਕਿਸਤਾਨ ਦੇ ਨਾਲ ਹੀ ਨਹੀਂ ਜੀ, ਨੀਰਜ ਚੋਪੜਾ ਹੋਣੇ ਨੇ ਜਿਹੜੇ ਭਾਰਤ ਦੇ, ਉਹ ਵੀ ਇਹਨਾਂ ਮੁਕਾਬਲਿਆਂ ਤੋਂ ਬਾਹਰ ਹੋ ਗਏ। ਤੇ ਵੱਡੀ ਖਬਰ ਤੇ ਜਿਹਨੂੰ ਕਹਿੰਦੇ ਕਿ ਦੁੱਖ ਦੇਣ ਵਾਲੀ ਇਹੋ ਹੀ ਸੀਗੀ ਕਿ ਉਹ ਬਾਹਰ ਹੋ ਗਏ ਨੇ। ਪਰ ਇਧਰ ਪਾਕਿਸਤਾਨ 'ਚ ਐਥਲੀਟ ਫੈਡਰੇਸ਼ਨ ਆਫ ਪਾਕਿਸਤਾਨ ਨੇ ਜਿਹੜੇ ਉਹਨਾਂ ਨੇ ਜੁਡੀਸ਼ੀਅਲ ਇਨਕੁਆਇਰੀ ਦੀ ਮੰਗ ਕੀਤੀ ਹੈ ਕਿ ਜੀ ਅਸੀਂ 10 ਵਰਿਆਂ ਤੋਂ ਅਰਸ਼ਦ ਨਦੀਮ ਦੇ ਉੱਤੇ ਮਿਹਨਤ ਕਰ ਰਹੇ ਸਾਂ। ਉਹ ਬੰਦਾ ਜਿਹਨੂੰ ਅਸੀਂ ਵਰਲਡ ਲੈਵਲ ਦੇ ਇਸ ਇੰਟਰਨੈਸ਼ਨਲ ਮੁਕਾਬਲੇ ਤੱਕ 10 ਸਾਲ ਮਿਹਨਤ ਕੀਤੀ, ਉਹ ਬੰਦਾ ਜਿਹੜਾ 93 ਮੀਟਰ ਦੀ ਥਰੋ ਆ ਜਿਹੜੀ ਉਹ ਸੁੱਟਣ ਡਿਆ ਸੀਗਾ, ਵਰਲਡ ਮੁਕਾਬਲਿਆਂ 'ਚ 82 ਮੀਟਰ ਦੀ ਸੁੱਟਣ ਡਿਆ। ਉਹਨਾਂ ਆਖਿਆ ਕਿ ਇਹਦੀ ਵਜ੍ਹਾ 2-4 ਲੋਕ ਸਨ। ਜਦੋਂ 올림픽ਸ ਵਿਨ ਕਰਕੇ ਵਾਪਸ ਆਇਆ ਤੇ ਉਹਨੂੰ ਫੈਡਰੇਸ਼ਨ ਤੋਂ ਦੂਰ ਕਰ ਦਿੱਤਾ ਗਿਆ। ਸਾਡੀ ਮਿਹਨਤ ਕਰਨ ਵਾਲੇ ਲੋਕ ਨੇ ਜਿਹੜੇ ਸਾਨੂੰ ਪਰਾਂ ਕਰ ਦਿੱਤਾ ਗਿਆ। 2-4 ਲੋਕ ਉਹਦੇ ਦਿਵਾਲੇ ਰਹੇ, ਉਹਨਾਂ ਨੇ ਹੀ ਉਹਦੇ ਤੇ ਕੰਮ ਕੀਤਾ ਔਰ ਉਸ ਕੰਮ ਦਾ ਨਤੀਜਾ ਇਹ ਹੋਇਆ ਕਿ ਅੱਜ 93 ਦੀ ਬਜਾਏ ਉਹਨੇ 82 ਮੀਟਰ ਹੈ ਜਿਹੜੀ ਉਹ ਸੁੱਟੀ ਔਰ ਇਸ ਵੇਲੇ ਬਾਹਰ ਹੋ ਗਿਆ। ਇਸ ਕਰਕੇ ਅਸੀਂ ਮੰਗ ਕਰਨੇ ਆ ਕਿ ਇਸ ਸਾਰੇ ਮੁੱਦੇ ਦੀ ਉਹਨਾਂ 4-5 ਲੋਕ ਨੇ ਜਿਹੜੇ ਉਹਨਾਂ ਦੀ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਹੈ, ਜਿਨ੍ਹਾਂ ਨੇ ਬਣਾਤਾ ਖੇਡ ਵਿਗਾੜਿਆ ਔਰ ਸਾਰੀ ਕੀਤੀ ਕਤਰੀ ਦੇ ਉੱਤੇ ਪਾਣੀ ਫੇਰਿਆ ਔਰ ਅਰਸ਼ਦ ਨਦੀਮ ਅੱਗੇ ਵਧਣ ਦੀ ਬਜਾਏ ਪਿਛਾ ਨੂੰ ਆ ਗਿਆ। ਜੀ ਮਸੂਦ ਬਾਦ ਨੇ ਅਗਲੀ ਖਬਰ ਲੈ, ਪੰਜਾਬ ਭਰ 'ਚ ਹੁਣ ਤੋਤੇ ਰੱਖਣ ਤੇ ਰਜਿਸਟ੍ਰੇਸ਼ਨ ਕਰਾਉਣੀ ਪਏਗੀ, ਲਾਇਸੈਂਸ ਲੈਣਾ ਪਏਗਾ। ਜਿਹੜਾ ਘਰਾਂ 'ਚ ਆਉਂਦੀ ਨਾ ਮੀਆਂ ਮਿੱਠੂ ਆਵਾਜ਼ਾਂ, ਉਹ ਹੁਣ ਲਾਇਸੈਂਸ ਲੈਣੇ ਪੈਣਗੇ। ਰੀਜ਼ਨ ਇਹ ਬਣੀ ਹੈ ਕਿ ਜੀ ਪੰਜਾਬ ਵਾਈਲਡ ਲਾਈਫ ਦਾ ਇਹ ਆਖਣਾ ਹੈ ਕਿ ਤੋਤੇ ਨੇ ਜਿਹੜੇ ਗਾਨੀ ਵਾਲੇ ਤੋਤੇ ਨੇ, ਬੋਲਣ ਵਾਲੇ ਤੋਤੇ ਨੇ, ਹਰੇ ਰੰਗ ਦੇ ਜਿਹੜੇ ਦੇਸੀ ਤੋਤੇ ਸਾਡੇ ਦੇਸ਼ਾਂ 'ਚ ਹੁੰਦੇ ਨੇ, ਉਹ ਬਿਲਕੁਲ ਮੁੱਕਣ ਡੇ ਨੇ। ਸੋ ਉਹਨਾਂ ਦੀ ਬਕਾ ਦਾ ਮਸਲਾ ਬਣ ਚੁੱਕਿਆ ਆ। ਤੇ ਜਿਹੜੇ ਦੁਕਾਨਾਂ ਦੇ ਉੱਤੇ ਵੇਚਦੇ ਨੇ, ਇਹਨਾਂ ਨੂੰ ਜੇ ਕਿਸੇ ਨੇ ਵੇਚਣਾ ਹੈ ਤੇ ਉਹਦੇ ਕੋਲ ਰਜਿਸਟ੍ਰੇਸ਼ਨ ਲਾਇਸੈਂਸ ਹੋਣਾ ਚਾਹੀਦਾ ਹੈ। ਉਹ ਦੱਸੇ ਕਿ ਉਹਨੇ ਇਹ ਤੋਤੇ ਜੰਗਲ 'ਚੋਂ ਫੜੇ ਨੇ ਜਾਂ ਉਹਨੇ ਆਪ ਤੋਤੇ ਪਾਲੇ ਹੀ ਹੁੰਦੇ ਨੇ ਨਾ ਲੋਕਾਂ ਨੇ ਘਰ, ਉਹ ਤੋਤਿਆਂ ਦੀ ਫਿਰ ਵੇਲ ਹੋਵੋਗੇ ਕਈ ਵਾਰ ਸੌਣ ਨਹੀਂ ਦਿੰਦੇ, ਇੰਨਾ ਰੌਲਾ ਰੱਪਾ ਹੁੰਦਾ ਆ। ਇਹ ਹੁਣ ਇਸ ਕਰਕੇ ਕੀਤਾ ਗਿਆ। ਤੋਤੇ ਵੇਚਣ ਵਾਲੇ ਨੇ ਜਿਹੜੇ, ਉਹਨਾਂ ਆਖਿਆ ਕਿ ਜੀ ਇਹ ਕੰਮ ਗਲਤ ਆ। ਜੰਗਲਾਂ ਬਈਆਬਾਨਾਂ ਦੇ ਵਿੱਚ ਵੱਡੀਆਂ ਇੱਲਾਂ ਬਾਕੀ ਜਾਨਵਰ ਨੇ ਜਿਹੜੇ, ਉਹ ਤੇ ਤੋਤਿਆਂ ਨੂੰ ਜੀਣ ਨਹੀਂ ਦਿੰਦੇ, ਉਹ ਮਕਾ ਛੱਡਦੇ ਨੇ। ਇਹ ਜਿੰਨੇ ਘਰਾਂ ਦੇ ਵਿੱਚ ਨਰਸਰੀਆਂ ਬਣਾ ਕੇ ਅਸੀਂ ਤੋਤਿਆਂ ਵੇਚਣ ਵਾਲਿਆਂ ਨੇ ਇਹਨਾਂ ਨਸਲਾਂ ਨੂੰ ਬਚਾਇਆ ਜਾਂ ਪਾਲਣ ਡੇ ਆ ਨਾ, ਇਹਦਾ ਤੇ ਅਸ਼ਰ ਅਸ਼ੀਰ ਵੀ ਹੁਣ ਤੁਹਾਨੂੰ ਜੰਗਲਾਂ 'ਚ, ਵਿਰਾਨਿਆਂ 'ਚ, ਬਾਗਾਂ 'ਚ ਕਿਤੇ ਨਹੀਂ ਗਾ ਲੱਭੇਗਾ। ਸੋ ਇਹ ਲਾਇਸੈਂਸ ਔਰ ਇਹ ਰਜਿਸਟ੍ਰੇਸ਼ਨ ਔਰ ਇਹ ਸਾਰੇ ਕੰਮ ਕਰਕੇ ਸਰਕਾਰ ਇਸ ਕੰਮ ਨੂੰ ਖਰਾਬ ਕਰਨ ਡਈ ਹੈ। ਉਹ ਕੰਮ ਜਿਹੜਾ ਸੌਖਾ ਹੋਣ ਡਿਆ ਸੀਗਾ, ਹੁਣ ਪਹਿਲਾਂ ਅੱਛਾ ਫਿਰ ਇੱਕ ਤੋਤਾ ਹੈ ਜਿਹੜਾ ਉਹਦਾ 1000 ਰੁਪਇਆ ਹੈ, ਜੋੜਾ ਰੱਖਿਆ ਤੇ 2000 ਰੁਪਇਆ, ਰਜਿਸਟ੍ਰੇਸ਼ਨ ਦੇ ਪੈਸੇ ਵੱਖਰੇ ਨੇ। ਫਿਰ ਜਦੋਂ ਉਹ ਅੱਗੇ ਆਂਡੇ ਦੇਣਗੇ, ਉਹਨਾਂ 'ਚੋਂ ਬੱਚੇ ਨਿਕਲਣਗੇ, ਉਹਨਾਂ ਦੇ ਟੈਗ ਵੱਖਰੇ ਲਵਾਉਣੇ ਪੈਣੇ ਆ। ਥੋੜਾ ਜਿਹਾ ਕ੍ਰਿਟੀਕਲ ਹੋ ਗਿਆ। ਇਸ ਤਰੀਕੇ ਨੂੰ ਆਸਾਨ ਕਰਨਾ ਚਾਹੀਦਾ ਸੀਗਾ ਕਿ ਇੱਕ ਕੋਈ ਪੰਛੀ ਹੈ ਤੇ ਉਹਦੀ ਜੇ ਹਯਾਤੀ ਬਚਾਉਣ ਲਈ, ਉਹਦੀ ਬਰੀਡ ਵਧਾਉਣ ਲਈ, ਨਸਲ ਵਧਾਉਣ ਲਈ ਕੋਸ਼ਿਸ਼ਾਂ ਹੋਣ ਲੱਗੀਆਂ ਨੇ, ਤੇ ਉਹਦੇ ਉੱਤੇ ਇਹੋ ਜਿਹਾ ਕੰਮ ਨਾ ਕਰੋ ਕਿ ਕੰਮ ਕਰਨ ਵਾਲੇ ਜਿਹੜੇ ਉਹ ਤੰਗ ਹੋਣ। ਸੋ ਉਹਨਾਂ ਦਾ ਇਹ ਆਖਣਾ। ਪਰ ਹੁਣ ਸਰਕਾਰ ਜਾਂ ਜ਼ਿੰਮੇਦਾਰ ਜਿਨ੍ਹਾਂ ਨੇ ਫੈਸਲਾ ਕਰਨਾ ਹੁੰਦਾ, ਉਹਦੇ ਆਲੇ ਦੁਆਲੇ ਜਿਹੜੇ ਲੋਕ ਬੈਠੇ ਹੁੰਦੇ ਨੇ, ਇੰਜ ਕਰ ਲਓ ਜੀ, ਇੰਜ ਕਰ ਲਓ, ਉਹ ਮਸ਼ਵਰੇ ਤੇ ਦੇਣ ਦੇ ਹੁੰਦੇ ਨੇ। ਉਹਨਾਂ ਮਸ਼ਵਰਿਆਂ ਦੇ ਸਿਰ ਦੇ ਉੱਤੇ ਹੀ ਫਿਰ ਪਾਲਿਸੀਆਂ ਬਣ ਜਾਂਦੀਆਂ ਨੇ। ਜਦੋਂ ਪਾਲਿਸੀਆਂ ਲਾਗੂ ਹੁੰਦੀਆਂ ਨੇ ਤੇ ਫਿਰ ਇਹ ਪਤਾ ਹੁੰਦਾ ਹੈ ਕਿ ਜਿਹੜੇ ਲੋਕ ਕੰਮ ਕਰਨ ਦੇ ਸਨ, ਇਹ ਕਾਨੂੰਨ ਉਹਨਾਂ ਤੇ ਲਾਗੂ ਹੋਣ ਦੇ ਨੇ। ਜੰਗਲ 'ਚ ਇਹਨਾਂ ਨੂੰ ਕਿੱਦਾਂ ਬਚਾਉਣਾ, ਕੋਈ ਉਹਦੇ ਲਈ ਸਿਰ ਪੈਰ ਨਹੀਂ ਗਿਆ ਹੈ। ਜੰਗਲ ਦੇ ਵਿੱਚ ਜਿੱਥੇ ਆਲਣੇ ਨੇ, ਉਹਨਾਂ ਦੇ ਉੱਤੇ ਇਹਨਾਂ ਨੇ ਕੀ ਰਾਖੀ ਕਰਨੀ, ਕੀ ਸਿਸਟਮ ਬਣਾਉਣਾ, ਕੋਈ ਨਹੀਂ। ਵਜ੍ਹਾ ਉੱਥੇ ਮਿਹਨਤ ਹੁੰਦੀ ਹੈ, ਉੱਥੇ ਫਿਰ ਆਪਣੀ ਜਾਨ ਜਿਹੜੀ ਫਸਦੀ। ਹਾਂ, ਰਜਿਸਟ੍ਰੇਸ਼ਨ ਔਰ
ਲਾਇਸੈਂਸ ਦੇ ਨਾਂ ਤੇ ਉੱਤੇ ਰੈਵਨਿਊ ਵੀ ਇਕੱਠਾ ਹੋਏਗਾ, ਸਰਕਾਰੀ ਖਜ਼ਾਨੇ 'ਚ ਆਏਗਾ, ਜਾ ਕੇ ਕਿਸੇ ਵੀ ਬੰਦੇ ਨੂੰ ਬਾਜ਼ਾਰ 'ਚ ਤੋਤੇ ਵੇਚਦੇ ਨੂੰ ਫੜਨਾ ਸੌਖਾ ਵੀ ਹੋਏਗਾ। ਸੋ ਨਸਲ ਅਗਰ ਜੰਗਲਾਂ 'ਚ ਬਾਗਾਂ 'ਚ ਮੁੱਕਣ ਡਈ ਹੈ ਤੇ ਉਹਦੀ ਪਰਵਾਹ ਨਹੀਂ ਹੈ। ਜਿਹੜੇ ਬਚਾਉਣ ਦੇ ਨੇ, ਕੰਮ ਕਰਨ ਦੇ ਨੇ, ਉਹਨਾਂ ਦੇ ਦੁਆਲੇ ਘੇਰਾ ਤੰਗ ਕਰ ਲਓ। ਇਹ ਮੇਰਾ ਕਹਿਣਾ ਨਹੀਂ ਹੈ, ਇਹ ਤੋਤੇ ਵੇਚਣ ਵਾਲੇ ਨੇ ਜਿਹੜੇ ਉਹਨਾਂ ਦਾ ਕਹਿਣਾ ਹੈ। ਤੇ ਜੇ ਤੁਸੀਂ ਤੋਤਾ ਰੱਖਿਆ ਜਾਂ ਸ਼ੌਕੀਨ ਜੇ ਜਾਂ ਬੋਲਣ ਵਾਲਾ ਟੋਟਾ ਮੀਆਂ ਮਿੱਠੂ ਚੂਰੀ ਖਾਣੀ, ਤੇ ਉਹਦੇ ਵਾਸਤੇ ਹੁਣ ਜੀ ਪਹਿਲਾਂ ਤੁਹਾਨੂੰ ਮੀਆਂ ਮਿੱਠੂ ਤੇ ਉਹਦੀ ਚੂਰੀ ਤੋਂ ਪਹਿਲਾਂ ਲਾਇਸੈਂਸ ਲੈਣਾ ਪਏਗਾ, ਰਜਿਸਟ੍ਰੇਸ਼ਨ ਕਰਾਉਣੀ ਪਏਗੀ, ਫਿਰ ਤੁਸੀਂ ਤੋਤਾ ਰੱਖ ਸਕੋਗੇ। ਇਹ ਪੂਰੇ ਪੰਜਾਬ ਭਰ ਦੇ ਵਿੱਚ, ਲਹਿੰਦੇ ਪੰਜਾਬ 'ਚ ਇਸ ਕਾਨੂੰਨ ਨੂੰ ਬਣਾ ਕੇ ਲਾਗੂ ਵੀ ਕਰ ਦਿੱਤਾ ਗਿਆ ਹੈ। ਜੀ ਮਸੂਦ, ਇਹਦੇ ਨਾਲ ਹੀ ਅਸੀਂ ਅਪਡੇਟ ਪਾਕਿਸਤਾਨ ਚ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਉਸ ਤੋਂ ਪਹਿਲੇ ਇਹੀ ਗੱਲ ਜਿਹੜੀ ਜਾਂਦੇ ਹੋਏ ਅਸੀਂ ਕਰੀਦੀ ਹੁੰਦੀ ਹੈ ਜੀ, ਉਹ ਗੱਲ ਅਸੀਂ ਇਹ ਕਰਦੇ ਹੁੰਦੇ ਪ੍ਰਵੀਨ ਕਿ ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਦੇ ਸਾਰੇ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ Facebook ਹੈ, YouTube ਹੈ, Instagram ਹੈ, TikTok ਹੈ, ਉਹਦੇ ਤੇ ਵੀ ਪੇਸ਼ ਕੀਤੀਆਂ ਜਾਂਦੀਆਂ। ਸਾਡੇ ਇਹਨਾਂ ਪਲੇਟਫਾਰਮਸ ਨੂੰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਨੂੰ ਤਾਜ਼ਾ ਬਤਾਜ਼ਾ ਅਪਡੇਟਸ ਮਿਲ ਸਕਣ। ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਅਸੀਂ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਵਾਸਤੇ ਪੇਸ਼ ਕਰਨੇ। ਸੋ ਇਹਨਾਂ ਖਬਰਾਂ ਨੂੰ ਜੇ ਸਪਾਂਸਰ ਕਰਨਾ ਹੋਵੇ ਤੇ ਉਹਦੇ ਲਈ ਸਾਡਾ ਟੈਲੀਫੋਨ ਨੰਬਰ ਹੈ 408 272 5200 4082725200। ਲਓ ਜੀ, ਹੁਣ ਸਾਨੂੰ ਦਿਓ ਅਪਡੇਟ ਪਾਕਿਸਤਾਨ ਚੋਂ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।